ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਤਾਇਆ ਥੋੜਾ એનર્ਜੀ ਛੱਡ ਤੂੰ ਕੀ ਕਰਦੀ ਪਈ ਸੀ? ਮੈਂ ਕੀ ਕੀਤਾ ਤਾਇਆ? ਰੋਜ਼ ਜਾ ਕੇ ਕਹਿੰਦੀ ਵਿਚਾਰਾਂ ਦੀ ਸਾਂਝ ਪਾਵਾਂਗੇ, ਸ਼ੂਟਾਂ ਦੀ ਸਾਂਝ ਪਾਈ ਜਾਂਦੀ ਪਈ ਤਾਇਆ ਉੱਥੇ ਪਤਾ ਨਹੀਂ ਉਹ ਸ਼ੂਟ ਦੀ ਫੋਟੋ ਉੱਤੇ ਨਾ ਹਰੀਆਂ ਰੰਗ ਭਰੰਗੀਆਂ ਸਤਰੰਗੀਆਂ ਦੀਆਂ ਆਵਾਜ਼ਾਂ ਲਾ ਕੇ ਭੇਜੀ ਜਾਂਦੀ ਪਈ ਤਾਇਆ ਮੈਂ ਅੰਡਰਲਾਈਨ ਕਰ ਰਹੀ ਸੀ। ਤੇ ਬੰਦਾ ਪੁੱਛੇ ਜਿਹੜਾ ਸਿਲੈਕਟ ਕਰਦਾ ਉੱਤੇ ਰੰਗ ਕਰਤਾ, ਅਗਲਾ ਵੀ ਕਨਫਿਊਜ਼ ਕਿ ਰੰਗ ਕਿਹਾ ਕਿਹੜਾ ਹੈ। ਓਹੋ ਐਡੀ ਕੋਈ ਗੱਲ ਹੈ ਨਹੀਂ ਤਾਇਆ, ਤੂੰ ਬੀਬੀਆਂ ਦੇ ਬਿਜ਼ਨਸ ਨਹੀਂ ਸਮਝ ਸਕਦਾ। ਬੀਬੀਆਂ ਦੇ ਬਿਜ਼ਨਸ ਜਿਹੜੇ ਹੈਗੇ ਆ, ਬਜਾਜੀ ਦਾ ਕੰਮ ਜਿਹੜਾ ਹੁੰਦਾ ਹੈ ਨਾ, ਬੰਦੇ ਬਿਠਾਏ ਹੁੰਦੇ ਆ ਜਿੱਥੇ ਲੋਕ ਕਿਹੜੇ ਲੋਕ ਅੱਛਾ ਇਹਨਾਂ ਦੀ ਗੱਲਾਂ ਕਰਦੇ ਆ ਅੱਜ। ਇੱਕ ਮਿੰਟ ਤਾਇਆ, ਇੱਕ ਮਿੰਟ, ਆਉਂਦੇ ਹੀ ਨਾ ਸ਼ੁਰੂ ਹੋ ਜਾ ਕਰ। ਕੋਈ ਆਉਂਦਿਆਂ ਸਤਿ ਸ਼੍ਰੀ ਅਕਾਲ, ਕੋਈ ਹਾਲ ਚਾਲ ਪੁੱਛੀਦਾ, ਫੇਰ ਅੱਗੇ ਵਧੀਦਾ। ਹਾਲ ਚਾਲ ਮੈਨੂੰ ਪਤਾ, ਸ਼ਬਦ ਦਾ ਦਰੁਸਤ ਹੈ, ਓਕੇ ਰਿਪੋਰਟ ਹੈ, ਐਡੀ ਕਿਹੜੀ ਗੱਲ ਹੈ, ਮੇਰੀ ਦੁਆਵਾਂ ਨਾਲ ਨੇ। ਆਜੋ ਹੈ ਵੈਲਕਮ ਬੈਕ। ਅੱਛਾ ਜਿਹੜੇ ਆ ਸ਼ੂਟ ਵੇਚਦੇ ਹੁੰਦੇ, ਹਾਂ ਤਾਇਆ, ਇਹਨਾਂ ਦਾ ਮਤਲਬ ਕੋਈ ਦੀਨ ਮਾਨ ਹੀ ਨਹੀਂ ਹੁੰਦਾ। ਪਹਿਲਾਂ ਗਾਣਾ ਸੁਣਾਦਾ ਹੈ, ਜਿੱਥੋਂ ਮਰਜੀ ਸੂਟ ਪੜਵਾਲੀ ਨੀ ਮਿੱਤਰਾਂ ਦਾ ਨਾ ਚੱਲਦਾ। ਮੈਨੂੰ ਸੂਟ ਪੜਵਾਣਾ ਕਿਉਂ ਹੈ? ਕਟਵਾ ਕੇ ਗਾਣਾ ਸੁਣਾਣਾ, ਯਾਰੀ ਯਾਰਾਂ ਦੀ ਕਿਤੇ ਅਜ਼ਮਾਲੀ। ਆ ਮਿੱਤਰਾਂ ਦਾ ਨਾ ਚੱਲਦਾ, ਉਹ ਜਿੱਥੋਂ ਮਰਜੀ ਵੰਗਾ ਚੜਵਾਲੀ ਨੀ ਮਿੱਤਰਾਂ ਦਾ ਨਾ ਚੱਲਦਾ। ਉਹ ਸਾਡੇ ਬਾਜ਼ਾਰ ਵਾਲੇ ਜਿਹਨੇ ਨੇ ਬਜਾਜ ਨਹੀਂ ਜੱਟ ਦੀ ਹੈ ਉਹਨਾਂ ਨਾਲ ਪੈਸੇ ਵਾਲੀ ਸਾਂਝ ਨਹੀਂ। ਬਜਾਜ ਦੀ ਕਿਉਂ ਹੈਗੀ, ਹੀਰੋ ਹਾਂਡਾ ਦੀ ਕਿਉਂ ਨਹੀਂ ਹੈਗੀ? ਤਾਇਆ ਹੀ ਮੀਨਸ ਟੂ ਸੇ ਕਿ ਜਿਹੜੇ ਬਿਜ਼ਨਸਮੈਨ ਨੇ, ਅੱਛਾ ਬਜਾਜ ਹੋ ਗਏ, ਬਲਕਿ ਹੀਰੋ ਹਾਂਡਾ ਵਾਲੇ ਬਿਜ਼ਨਸਮੈਨ ਨਹੀਂ ਹੈਗੇ, ਉਹ ਮੋਟਰਸਾਈਕਲ ਨਹੀਂ ਵੇਚਦੇ ਪਏ। ਹਾਂ ਤਾਇਆ, ਸ਼ੁੱਧ ਪੰਜਾਬੀ ਵੀ ਕੋਈ ਚੀਜ਼ ਹੁੰਦੀ ਹੈ। ਇਹ ਕਿਹੜੀ ਸ਼ੁੱਧ ਪੰਜਾਬੀ ਤੇਰੀ? ਕਮੋਲਿਕਾ ਵਾਲੀ ਜੋ ਜਿਹੜੀ ਅਦਾਵਾਂ ਲਈ ਜਾਂਦੀ ਨਿੱਕਾ ਟਨ 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 ਨਿੱਕਾ। ਤਾਇਆ ਤੂੰ ਕੁਝ ਜ਼ਿਆਦਾ ਨਹੀਂ ਦੇਖਦਾ ਇਹ ਸੀਰੀਅਲਸ? ਦੇਖਤੀ ਗੋਲ ਮੈਂ ਦੇਖ ਨਹੀਂ ਸਕਦਾ, ਮੇਰੇ ਤੇ ਬੈਨ ਲੱਗਾ। I am 18+ I can see। ਫਿਰ ਸ਼ੂਟ ਖੋਲ ਕੇ ਬਹਿ ਗਈ ਹੈ ਵੰਸ਼ ਮੰਨੇ ਜੇ ਪੰਬੀਰੀਆਂ ਵਾਲੇ ਫੁਲਕਾਰੀਆਂ ਵਾਲੇ ਅਜੀਬ ਤੈਨੂੰ ਦਿਖਾ ਰਹੀ ਸੀ ਮੈਂ। ਇਹ ਤੂੰ ਐ ਕਰ, ਮੈਂ ਕੈਸ਼ ਵਾਲਾ ਸ਼ੂਟ ਕੱਢ, ਮੈਂ ਚਿੱਟੇ ਕੋਟ ਪਰਬਤ ਭੇਜਣਾ। ਕਦੇ ਵੀ ਨਹੀਂ ਦਿਖਾਉਂਦੀ ਹੁਣ ਤਾਂ ਤੈਨੂੰ ਮੈਂ, ਤੇ ਪੈਸੇ ਦੇ ਕੇ ਚੀਜ਼ ਲਿਆਣੀ। ਵੈਲਕਮ ਬੈਕ। ਸੁਣ ਰਹੇ ਹੋ ਹਾਸੇ ਚਾਰੇ ਪਾਸੇ। ਅੱਛਾ ਮਤਲਬ ਦੁਕਾਨ ਦੀ ਗੱਲ ਕਰ ਰਹੇ ਹਾਂ, ਬਜਾਜੀ ਦੁਕਾਨ। ਉੱਥੇ ਮਤਲਬ ਜਨਾਨੀ ਚੱਲ ਜੇ, ਮਤਲਬ ਜਨਾਨੀ ਕਨਫਿਊਜ਼ ਹੁੰਦੀ ਨਹੀਂ ਜਿੰਨਾ ਦੁਕਾਨਦਾਰ ਕਰ ਦਿੰਦੇ ਆ, ਜਿਵੇਂ ਕਿ ਹੈ ਨਾ, ਇਹ ਭੈਣ ਜੀ ਕੀ ਚਾਹੀਦਾ ਹੈਗਾ, ਜੋਰਜਟ ਚਾਹੀਦਾ, ਇਹ ਚਾਹੀਦਾ, ਉਹ ਚਾਹੀਦਾ, ਇਹ ਚਾਹੀਦਾ, ਉਹ ਜੇ ਕੋਟਨ ਵੀ ਹੈਗਾ ਸਾਡੇ ਕੋਲ, ਸਿਲਕ ਵੀ ਹੈਗਾ, ਸ਼ਲੀਲਤਾ ਵੀ ਹੈਗਾ, ਇਹ ਵੀ ਹੈਗਾ, ਉਹ ਵੀ ਹੈਗਾ। ਮੈਂ ਕਹਿੰਦਾ ਵਾ ਜਨਾਨੀ ਨੂੰ ਜਿੱਦਾਂ ਹੀ ਸ਼ੂਟ ਫੜਾਣਗੇ ਉਹ ਲਾ ਕੇ ਦੇਖੇਗੀ, ਭੈਣ ਜੀ ਜੱਜਦੇ ਹੋ, ਭੈਣ ਜੀ ਕੀ ਬਾਤ ਨਾ ਨਾ, ਅੱਜਕੱਲ ਰਿਵਾਜ ਬਦਲ ਗਿਆ ਤਾਇਆ। ਅੱਜਕੱਲ ਜੇ ਕਿਤੇ ਬੀਬੀ ਕੋਈ ਦੁਕਾਨ ਤੇ ਜਾਂਦੀ ਹੈ ਨਾ ਸੂਟ ਲੈਣ ਦੇ ਲਈ, ਤੇ ਜਿਹੜੇ ਭਾਈ ਸਾਹਿਬ ਹੁੰਦੇ ਨੇ ਉਹ ਆਪ ਲਹਿੰਗਾ ਪਾ ਕੇ ਦਿਖਾਉਂਦੇ ਨੇ। ਬਿਲਕੁਲ, ਆਪ ਸੂਟ ਲਗਾ ਕੇ ਦਿਖਾਉਂਦੇ ਨੇ। ਦੁਕਾਨ ਤੇ ਨਾ ਸ਼ੁਗਲ ਹੋ ਗਿਆ। ਹੁਣ ਉਹਨਾਂ ਨੇ ਮਾਲਕਾਂ ਨੇ ਆਪਣੇ ਸੇਲਜ਼ਮੈਨ ਟ੍ਰੇਨਡ ਕੀਤੇ ਹੁੰਦੇ। ਹੁਣ ਉਹ ਜਨਾਨੀ ਆਈ, ਉਹ ਸ਼ੂਟ ਲਾ ਦੇਖਦੀ ਪਈ ਸੀਗੀ, ਉਹਨਾਂ ਵਿੱਚ ਨਾ ਉਹਨਾਂ ਨੇ ਕੱਪੜਾ ਰੱਖਿਆ ਹੁੰਦਾ ਵਾ ਬੜਕ ਕੇ ਮਾਰਨ ਵਾਲਾ, ਸੂਟ ਸਾਫ਼ ਹੁੰਦੇ। ਜਨਾਨੀ ਨੇ ਚੱਕ ਕੇ ਉਹ ਲਾ ਲਿਆ। ਸੇਲਜ਼ਮੈਨ ਮੈਡਮ ਜੀ ਜੱਜ ਰਹੇ ਹੋ, ਕਿਆ ਹੀ ਬਾਤ ਹੈ, ਜੋ ਥੱਪੜ ਮਾਰਿਆ ਮਾਲਮਕਾਨ ਨੇ, ਫਟੇ ਮਾਲਮਕਾਨ ਕਹਿੰਦਾ ਮੈਂ ਦੁਕਾਨਦਾਰ, ਦੁਕਾਨ ਦੇ ਮਾਲਕ ਨੇ ਥੱਪੜ ਮਾਰਿਆ, ਕਹਿੰਦਾ ਬੇਵਕੂਫਾ, ਟੋਟੇ ਵਾਂਗ ਬੋਲੀ ਜਾਂਦਾ ਹੈਗਾ, ਇਹ ਤਾਂ ਲੀੜਾ ਸਾਫ਼ ਕਰਨ ਵਾਲਾ ਹੈਗਾ ਹੀ। ਓਹੋ ਇਹ ਤੇ ਹਾਲ ਹੈਗਾ, ਮਤਲਬ ਕੋ ਤੋਂ ਰਟਾਇਆ ਹੋਇਆ। ਇਹ ਮਤਲਬ ਜਿਹੜੇ ਇਹ ਸੇਲਜ਼ਮੈਨ ਹੁੰਦੇ ਨਾ ਸ਼ੂਟ ਵਾਲੇ, ਇਹਨਾਂ ਦੀਆਂ ਵਾਈਫ ਜਿਹੜੀਆਂ ਨੇ ਇਹ ਖਰਚਾ ਘੱਟ ਕਰਾਉਂਦੀਆਂ। ਉਹ ਕਿਵੇਂ? ਕਿਉਂਕਿ ਇਹਨਾਂ ਨੇ ਪਹਿਲੇ ਟੇਕ ਚ ਵਾਈਫ ਨੂੰ ਕਹਿ ਦੇਣਾ, ਉਹਨੇ ਭਾਵੇਂ ਕੁਝ ਵੀ ਚੱਕਿਆ ਹੋਏ, ਭਾਵੇਂ ਮੈਂ ਕਹਿੰਦਾ ਪੌਣਾ ਚੱਕਿਆ ਹੋਇਆ, ਜੋ ਵੀ ਕਹਿਣਾ ਕਿਆ ਬਾਤ, ਮੈਂ ਕਿਹਾ ਬਹੁਤ ਸੋਹਣੇ ਲੱਗ ਰਹੇ ਹੋ। ਜਨਾਨੀ ਤਾਰੀਫ ਦੀ ਭੁੱਖੀ ਹੈ, ਤਾਰੀਫ ਕਰਨੀ ਉਹਨਾਂ ਨੇ ਇੱਕੋ ਆਵਾਜ਼ ਬਣ ਕੇ, ਉਹ ਟਾਈਮ ਤੇ ਬਚਾਉਂਦੇ, ਪੈਸਾ ਵੀ। ਅੱਛਾ ਤਾਇਆ ਵੈਸੇ ਨਾ ਇੱਕ ਚੀਜ਼ ਹੈ, ਅੱਜਕੱਲ ਕੱਪੜੇ ਚ ਕੰਪੀਟੀਸ਼ਨ ਇੰਨਾ ਵੱਧ ਗਿਆ ਆ, ਕਿਤੇ ਬਾਜ਼ਾਰ ਚ ਤੁਸੀਂ ਚਲ ਜਾਓ ਨਾ, ਬਿਲਕੁਲ ਇੰਨਾ ਕੰਪੀਟੀਸ਼ਨ ਹੈਗਾ ਕੱਪੜੇ ਦੇ ਵਿੱਚ ਕਿ ਕਿਹੜਾ ਜਿਹੜਾ ਛੋਟਾ ਹੋਏਗਾ ਉਹ ਜ਼ਿਆਦਾ ਵਿਕਦਾ। ਨਹੀਂ ਮਤਲਬ ਉਹੀ ਕੱਪੜਾ ਇੱਕ ਦੁਕਾਨ ਦੇ ਉੱਤੇ 150 ਰੁਪਏ ਹੁੰਦਾ, ਦੂਸਰੀ ਦੁਕਾਨ ਤੇ 80 ਰੁਪਏ ਹੁੰਦਾ, ਤੀਸਰੀ ਦੁਕਾਨ ਤੇ 100 ਰੁਪਏ ਹੁੰਦਾ। ਹੋਰ ਕੁਆਲਿਟੀ ਕੱਪੜੇ ਦੀ ਦੇਖੋ, ਹੁਣ ਤੇ ਕੱਪੜੇ ਸ਼ਰਿੰਕ ਹੋਣੇ ਬੰਦ ਹੋ ਗਏ ਆ। ਮਤਲਬ ਪਹਿਲਾਂ ਇਹ ਛੋਟੇ ਹੁੰਦੇ ਆ, ਕਹਿੰਦੇ ਕਿ ਹੋ ਸ਼ਰਿੰਕ ਹੋ ਗਏ ਤੇ ਮੁੜ ਕੇ ਲੱਭਣਾ ਹੀ ਕੁਝ ਨਹੀਂ ਹੈ। ਓਹੋ ਮੈਂ ਸੂਟਾਂ ਦੀ ਗੱਲ ਕਰ ਰਹੀ ਆ। ਅੱਛਾ ਤੇ ਕੀ ਕਰ ਸ਼ੂਟ ਸ਼ਰਿੰਕ ਨਹੀਂ ਹੁੰਦੇ? ਹੁੰਦੇ ਨੇ ਬਟ ਉਹ ਤੇ ਵੀ ਦੁਕਾਨਦਾਰ ਕੋ ਸੀਪ ਲਾ ਦੇਣਗੇ। ਉਹ ਕਿਵੇਂ? ਜਨਾਨੀ ਨੇ ਸ਼ੂਟ ਲੈ ਕੇ ਗਈ, ਉਹਨੇ ਸਵਾ ਕੇ ਪਾਇਆ, 2 ਢੋਆਂ ਬਾਅਦ ਸ਼ਰਿੰਕ ਹੋ ਗਿਆ। ਜਨਾਨੀ ਕਹਿੰਦੀ ਸ਼ਰਿੰਕ ਹੋ ਗਿਆ, ਕਹਿੰਦਾ ਭੈਣ ਜੀ ਕਿਹੜੀ ਗੱਲਾਂ ਕਰਦੇ ਪਿਓ, ਸੁੱਖ ਨਾਲ ਹਾਈਟ ਵੱਧਦੀ ਪਈ ਹੈ। ਉੱਥੇ ਵੀ ਜਨਾਨੀ ਬੇਵਕੂਫ ਬਣ ਕੇ ਆ ਗਈ।
ਮਤਲਬ ਕਿ ਜਨਾਨੀ ਨੂੰ ਤਾਰੀਫ ਚਾਹੀਦੀ ਹੈ, ਭਾਵੇਂ ਝੂਠੀ ਚਲੋ ਹੁੰਦੀ ਤੇ ਝੂਠੀ ਵੀ ਹੋ ਜਾਂਦੀ ਹੈ, ਪਰ ਤਾਰੀਫ ਚਾਹੀਦੀ ਹੈ। ਨਹੀਂ ਤਾਇਆ, ਕਈ ਲੇਡੀਜ਼ ਬਹੁਤ ਸਮਾਰਟ ਹੁੰਦੀਆਂ ਨੇ। ਅੱਛਾ, ਕਿੱਥੇ ਹੁੰਦੀਆਂ ਨੇ? ਧਰਤੀ ਤੇ ਹੀ ਹੁੰਦੀਆਂ ਨੇ। ਕਿਹੜੀ ਧਰਤੀ ਦੇ ਕਿਹੜੇ ਹਿੱਸੇ 'ਚ ਨੇ? ਤਾਇਆ ਮੈਂ ਦੇਖ ਹਾਂ ਕਿੰਨੀ ਸਮਾਰਟ ਆ। ਕਿੱਦਾਂ ਮਤਲਬ ਮੈਂ ਤਾਂ ਨਹੀਂ ਕਦੇ ਵੀ ਏਦਾਂ ਵੀ ਮਤਲਬ ਗੱਲਾਂ ਜਾ ਕੇ ਕੱਪੜਾ ਖਰੀਦ ਲਵਾਂ ਨਾ। ਸਮਾਰਟ ਹੈ ਜੋ। हाँ और सुना करे कितना सब ठीक ठाक हाल चाल है? सब फिट। डैडी मम्मी सारे ठीक ने। तू कदों पक्की हो रही है? थे कच्ची तो हुंदी पई है, मेरे अगे कच्ची हुंदी, कदी किदे कदी किदे। एक ही मतलब है तेरा, मतलब तेरे तो किसी तारीफ जरी नहीं जांदी होता। नहीं मतलब किदा हैगा तू भी ताया वैसे ओ बीबियां मर गई हैं। बीबियां मर गई हैं। साड़ पुज जांदा है जे किते कोई अपनी तारीफ कर ले। मेरी तरक्की ते बर्दाश्त नहीं हुंदी जे मैं किते कहां मैं आ कारनामा कीता, तू किथों करता? तू जे कर नहीं सकदा, क्यों मेरी लत टुंडी है है कि मेरी जीप ट्रक वांगू पलटी हुई है। एक गल दसा, ਜਦੋਂ ਤੁਰਿਆ ਨਾ ਹੁੰਦਾ ਨਾ ਤੇ ਉਹ ਗੋਡੇ ਤਾਂ ਭਿੜਦੇ ਆ ਤੇਰੇ। ਗੋਡੇ ਭਿੜਦੇ ਪਤਾ ਕਿਉਂ ਨੇ ਆਪਸ ਚ? ਉਹ ਐਸ ਕਰਕੇ ਭਿੜਦੇ ਨੇ, ਇਹਨਾਂ ਨੂੰ ਹੈਗਾ ਕਿ ਗੋਡਿਆਂ 'ਚ ਗਰਮੀ ਰਹਿਣੀ ਬਹੁਤ ਜ਼ਰੂਰੀ ਹੈ। ਗੋਡੇ ਮੇਰੇ ਪੱਥਰ ਦੇ ਨੇ, ਪੱਥਰ ਨਾਲ ਪਲਟੇ ਕਰਾਏਗਾ ਤੇ ਅੱਗ ਨਿਕਲੇ। ਅੱਛਾ ਤਾਇਆ, ਚੱਲ ਆਪਾਂ ਗੱਲ ਕਰਦੇ ਆ ਇਹਨਾਂ ਦੁਕਾਨਾਂ ਦੇ ਉੱਪਰ ਜਿਹੜੇ ਕਰਿੰਦੇ ਰੱਖੇ ਹੁੰਦੇ। ਦੁਕਾਨ ਦੇ ਉੱਪਰ ਕਿਉਂ ਕਰਾਂਗੇ ਆਪਾਂ? ਤੇ ਮਾਈਕ ਦੇ ਉੱਪਰ ਗੱਲ ਕਰਾਂਗੇ। ਨਹੀਂ ਮਤਲਬ ਜਿਹੜੇ ਕਰਿੰਦੇ ਰੱਖੇ ਹੁੰਦੇ ਆ ਉਹ ਤਾਂ ਮਤਲਬ ਬਾਹ ਫੜ ਕੇ ਅੰਦਰ ਦੁਕਾਨ ਤੇ ਲਿਜਾਣ ਨੂੰ ਫਿਰਨਗੇ। ਭੈਣ ਜੀ ਇੱਕ ਵਾਰ, ਭੈਣ ਜੀ ਇੱਕ ਵਾਰ ਦੇਖ ਕੇ ਜਾਓ। ਦੇਖਣ ਦਾ ਕੋਈ ਮੁੱਲ ਨਹੀਂ ਭੈਣ ਜੀ, ਦੇਖ ਕੇ ਜ਼ਰੂਰ ਜਾਓ, ਕੱਪੜਾ ਬਹੁਤ ਵਧੀਆ। ਇਹ ਉਹੀ ਲੋਕ ਜਿਹੜੇ ਕਹਿੰਗੇ ਦੇਖਣ ਦਾ ਕੋਈ ਮੁੱਲ ਨਹੀਂ, ਮੁੜ ਕੇ ਦਿਖਾ ਕੇ ਜਦੋਂ ਜਨਾਨੀ ਨਾ ਲੈ ਕੇ ਜਾਏ ਛੂੜ, ਉਹੀ ਪਿੱਛੇ ਬੈਠੇ ਗਾਲਾਂ ਕੱਢ ਰਹੇ ਹੁੰਦੇ, ਲੈ ਗਈ ਮਜ਼ੇ ਲੈ ਕੇ ਕੁਝ ਗਈ ਨਹੀਂ ਹੈਗੀ, ਕਮਾਲ ਕਰਦੀ ਹੈ। ਉਹ ਤਾਂ ਲੇਡੀਜ਼ ਦਾ ਵੀ ਪਤਾ ਕੀ ਹੈਗਾ, ਮੈਂ ਹੁਣ ਦੇਖ ਸਾਨੂੰ ਨਾ ਮੋਟੇ ਰੰਗ ਆਉਂਦੇ ਆ, ਜਿੱਦਾਂ ਕਿ ਲਾਲ, ਨੀਲਾ, ਹਰਾ ਹੈ ਨਾ। ਇਹਨਾਂ ਦੇ ਲਾਲ ਵੀ 10 ਤਰ੍ਹਾਂ ਦੇ ਹੁੰਦੇ ਆ। ਬਲੱਡ ਪਿੰਕ ਆ, ਬਲੱਡ ਰੈਡ ਆ, ਰੈਡ ਉਹ ਰੈਡ, ਲਾਲ ਤੇ ਲਾਲ ਹੀ ਹੋਇਆ ਨਾ। ਨਹੀਂ ਤਾਇਆ, ਲਾਲ ਚ ਬੜੇ ਕਲਰਸ ਹੁੰਦੇ ਨੇ। ਇੱਕ ਰੋਜ਼ ਰੈਡ ਕਲਰ, ਟਮਾਟਰੀ ਰੈਡ, ਪਿਓਰ ਰੈਡ, ਬਲੱਡ ਰੈਡ, ਕਿੰਨੇ ਹੀ ਰੈਡ। ਕਿਆ ਹੀ ਬਾਤ, ਰੈਡ ਹੀ ਰੈਡ, ਹੋਰ ਬਹੁਤ ਸਾਰੇ ਰੈਡ, ਹੋਰ ਲੈ ਲਾਲ, ਇੱਕ ਲਾਈਟ ਰੈਡ, ਡਾਰਕ ਰੈਡ, ਮੈਂ ਕਹਿੰਦੀ ਆ ਕਈ ਤਰ੍ਹਾਂ ਦੇ ਰੈਡ। ਮੈਨੂੰ ਬੈੱਡ ਦੇ ਦਿਓ, ਮੈਂ ਸੋਣਾ ਚਾਹਨਾ। ਨਹੀਂ ਲੈ, ਮੈਂ ਤੁਹਾਨੂੰ ਹਰ ਕਲਰ ਦੇ ਵਿੱਚ ਕਈ ਸਾਰੇ ਸ਼ੇਡਸ ਗਣਾ ਸਕਦੀ ਆ। ਵਾਈਟ ਦੇਖਣਾ? ਵਾਈਟ ਦੇ ਵਿੱਚ ਇੱਕ ਹੁੰਦਾ ਆਫ ਵਾਈਟ, ਇੱਕ ਹੁੰਦਾ ਕਰੀਮੀ ਵਾਈਟ, ਇੱਕ ਹੁੰਦਾ ਪਿਓਰ ਵਾਈਟ, ਇੱਕ ਹੁੰਦਾ ਮਤਲਬ ਕੱਲਾ ਵਾਈਟ। ਅੱਛਾ ਹਾਂ, ਤੇ ਔਨ ਵਾਈਟ ਕਿਹੜਾ? ऑन वाइट कोई भी नहीं हाले बनया। ऑफ वाइट है ते ऑन भी ते आऊगा कि नहीं? एक ही गल हुई, ऑफ ना ऑन नहीं हुंदा। नहीं हुंदा, ऑफ ही रहंदा है ना। पल्लो बना ले के मैं दसदा किदां वाइट एक ही हुंदा है। थोड़ा जरा गंदा हो गया ते ऑफ वाइट हो जांदा है। ऐदा नहीं हुंदा कुछ भी। ओदे उत्ते कस्टर्ड रोड गया ते फिर क्रीमी वाइट हो जांदा है। एक ही गल। और केड़ा वाइट किया सी? ताया टैलेंट। एक मिनट, और केड़ा वाइट? एक मिनट, और केड़ा वाइट किया सी? पता नहीं मैनू, दस दे। ਲਓ ਜੀ, ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਛੱਡ ਤਾਇਆ, ਇਹ ਲੜ ਗਿਆ ਗਰਕਿਆ ਨਹੀਂ ਕਹਿਤਾ। ਕਹਿਣਾ ਤਾਂ ਇਹੀ ਚਾਹੁੰਦੀ ਸੀ। ਚੱਲ ਤਾਇਆ, ਰੰਗਾਂ ਦੀ ਗੱਲ ਤੇਰੇ ਖਾਨੇ ਨਹੀਂ ਪੈਣੀ, ਤੂੰ ਰਹਿਣ ਦੇ। ਖਾਨੇ ਨਹੀਂ ਪੈਣੀ? ਅੱਛਾ ਹੋਰ ਦੱਸ। ਹੋ ਠੀਕ ਹੈ। ਹੋਰ ਕੀ ਆਪਣਾ ਸਿੱਧੂ ਸਾਹਿਬ ਨੇ ਕਾਲਾ ਝੰਡਾ ਫਹਿਰਾਤਾ ਹੈ? ਹਾਂ ਬਿਲਕੁਲ। ਇਹ ਮਤਲਬ ਕੀ ਹੈ? ਵਾਕਈ ਇਹਨਾਂ ਦਾ ਅੰਦਰੋਂ ਪਿਆਰ ਹੈਗਾ ਕਿਸਾਨਾਂ ਪ੍ਰਤੀ ਕਿ ਸਟੰਟ ਮੰਨੀ ਹੈ? ਪਤਾ ਨਹੀਂ ਕੀ ਹੈ ਤਾਇਆ, ਪਰ ਨਾਲ ਬੀਬੀ ਸਿੱਧੂ ਜੀ ਵੀ ਸੀ ਤੇ ਸਾਰੀ ਵੀਡੀਓ ਦੇ ਵਿੱਚ ਉਹ ਚੁੱਪ-ਚਾਪ ਰਹੇ ਨੇ, ਕੁਛ ਨਹੀਂ ਉਹਨਾਂ ਨੂੰ ਬੋਲਣ ਨੂੰ ਦਿੱਤਾ ਗਿਆ ਤੇ ਬਾਕੀ ਕਾਫੀ ਗੱਲਾਂ ਕੀਤੀਆਂ ਸਿੱਧੂ ਸਾਹਿਬ ਨੇ। ਕਹਿੰਦੇ ਵੀ ਫੇਰ ਤੋਂ ਮਤਲਬ ਸਾਨੂੰ ਜਵਾਬ ਚਾਹੀਦਾ, ਕੌਣ ਜਵਾਬ ਦੇਗਾ? ਸਿੱਧੂ ਸਾਹਿਬ ਦੀ ਗੱਲ ਸਮਝ ਨਹੀਂ ਆਉਂਦੀ ਕਦੇ। ਖੁਸ਼ੀ ਦੇ ਮੌਕੇ 'ਚ ਬੀਵੀ ਨਾਲ ਨਹੀਂ ਹੁੰਦੀ, ਜੋ ਰੋਸ ਪ੍ਰਦਰਸ਼ਨ ਕਰਦੇ ਤੇ ਬੀਵੀ ਨਾਲ ਲੈ ਜਾਂਦੇ। ਇਹ ਆਪਣੇ ਆਪ 'ਚ ਕਿਤੇ ਰੋਸ ਪ੍ਰਦਰਸ਼ਨ ਤੇ ਨਹੀਂ ਹੈਗਾ। ਕੀ ਮਤਲਬ ਹੈ? ਚਾਹੋ ਸਮਝਦਾਰ ਸਮਝ। ਹਰ ਕੋਈ ਤੇਰੇ ਵਾਂਗੂ ਨਹੀਂ ਹੁੰਦਾ ਤਾਇਆ। ਰਹਿਣ ਦੇ ਤੂੰ ਗੱਲਾਂ, ਉਹ ਤੂੰ ਰਹਿਣ ਦੇ ਤੂੰ ਗੱਲਾਂ। ਆਹੋ ਮੈਨੂੰ ਸਭ ਪਤਾ ਹੈਗਾ, ਸਾਡੇ ਅੰਬਰਸਰ ਤੋਂ ਹੀ ਖੜੇ ਹੋਏ ਸੀ। ਤੂੰ ਤਾਂ ਫਿਰ ਕਾਫੀ ਨਜ਼ਦੀਕੀ ਹੋਇਆ। ਮੈਨੂੰ ਪਤਾ, ਸਾਰਾ ਪਤਾ ਹੈਗਾ। ਜਿਹੜਾ ਕਹਿੰਦੇ ਨਾ ਮੰਜ਼ਲੇ ਹੈ ਤਾਂ ਹੌਸਲੇ ਹੈ, ਚਿੜੀਆ ਹੈ ਤਾਂ ਘੋਸਲੇ ਹੈ। ਇਹ ਕਦੋਂ ਕਿਹਾ ਉਹਨਾਂ ਨੇ? ਇਹ ਕਦੋਂ ਕਿਹਾ? ਮੈਂ ਤਾਂ ਉਹ ਕਿਹੜੇ ਆਪਣੇ ਲਿਖੇ ਸ਼ੇਰ ਬੋਲਦੇ ਆ, ਉਹ ਪ੍ਰੋਮਟਰ ਹੀ ਚੱਲ ਰਿਹਾ ਹੁੰਦਾ, ਨਾਲ ਪੜ੍ਹ ਕੇ ਬੋਲ ਦਿੰਦੇ ਆ। ਉਹ ਜਦੋਂ ਐ ਨਹੀਂ ਕਰਦੇ ਖਟੈਕ ਨਹੀਂ ਕਰ ਰਹੇ ਹੁੰਦੇ, ਉਹ ਵਿੰਗੀ ਜੀ ਅੱਖ ਨਾਲ ਪੜ੍ਹ। ਤੂੰ ਮੈਂ ਸੁਣਿਆ ਕਿ ਆਹ ਬਾਹਰਲੇ ਮੁਲਕ ਕੋਈ ਤੀਜਾ ਵਿਆਹ ਕਰਾਉਣ ਲੱਗਾ। ਤਾਇਆ ਤੈਨੂੰ ਪਤਾ ਨਹੀਂ ਲੱਗਿਆ? ਕੌਣ? ਮੈਂ ਤਾਂ ਸੋਚਿਆ ਤੈਨੂੰ ਕਾਰਡ ਕੂਡ ਆਇਆ ਹੋਊਗਾ। ਕੌਣ? ਲੈ UK ਦੇ ਪ੍ਰਧਾਨ ਮੰਤਰੀ। ਕੀ ਨਾਂ ਸੀ? ਬੋਰਿਸ ਜੌਨਸਨ। ਜੌਨਸਨ ਐਂਡ ਜੌਨਸਨ ਕੰਪਨੀ ਦੇ ਮਾਲਕ। ਉਹ ਨਹੀਂ ਤਾਇਆ, ਇਹ ਉੱਥੋਂ ਦੇ ਪ੍ਰਧਾਨ ਮੰਤਰੀ ਨੇ। ਜੌਨਸਨ ਇਹਨਾਂ ਦੀ ਹੋਏਗਾ ਫਿਰ? ਇਹਨਾਂ ਦੀ ਐਵੇਂ ਹੋਏਗਾ, ਮਤਲਬ ਜੇ ਨਾਚ ਜੌਨਸਨ ਹੈ ਤਾਂ ਇਹਨਾਂ ਦੀ ਕੰਪਨੀ ਹੋਗੀ। ਦੇਖੋ ਜੀ, ਸਿੱਧੂ ਮਤਲਬ ਕਿ ਸਿੱਧੂ ਤਾਂ ਸ਼ੌਂਕੀ ਐਂਟਰਪ੍ਰਾਈਜ਼ਸ ਬਹੁਤ ਥਾਵਾਂ ਤੇ ਹੋ ਤਾਂ ਸਾਰੇ ਤੇਰੇ ਹੀ ਆ ਕਿਤੇ। ਤੈਨੂੰ ਪਤਾ ਨਹੀਂ ਅਜੇ ਤੱਕ ਮੇਰੇ ਆ। ਬਸ ਕਰ 80% ਸ਼ੇਅਰ ਹੋਲਡਰ ਆ ਮੈਂ। ਕਿੱਡਾ ਝੂਠਾ। ਸ਼ੌਂਕੀ ਐਂਟਰਪ੍ਰਾਈਜ਼ਸ
ਹੈ ਆਪਣੇ ਸ਼ੌਂਕ ਤੇਰੇ ਰਹੇ ਨਹੀਂ, ਉਹ ਤੂੰ ਰਹਿਣ ਦੇ। ਅੱਛਾ ਵਿਆਹ ਦੀ ਗੱਲ ਸੁਣਾ। ਤਾਇਆ ਵਿਆਹ ਦੀ ਗੱਲ ਇਹ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਤੇ ਉਹਨਾਂ ਦੀ ਮੰਗੇਤਰ ਕੈਰੀ ਸਾਈਮਨਸ ਉਹ ਅਗਲੇ ਸਾਲ ਵਿਆਹ ਕਰਨ ਵਾਲੇ ਨੇ। ਉਹਨਾਂ ਨੇ ਆਪਣੇ ਜਿਹੜੇ ਨੇੜਲੇ ਦੋਸਤ ਨੇ, ਮਿੱਤਰ ਨੇ, ਰਿਸ਼ਤੇਦਾਰ ਨੇ, ਉਹਨਾਂ ਨੂੰ ਵਿਆਹ ਦੇ ਕਾਰਡ ਵੀ ਭੇਜ ਦਿੱਤੇ ਆ। 30 ਬੰਦੇ ਆਊਟ ਨੇ ਕਿ ਜ਼ਿਆਦਾ ਆ ਸਕਦੇ? ਤਾਇਆ ਪਤਾ ਨਹੀਂ, ਅਗਲੇ ਸਾਲ ਵਿਆਹ ਹੈ ਨਾ, ਹਲੇ ਤਾਂ 30 ਜੁਲਾਈ 2022 ਨੂੰ ਹੋਣਾ ਹੈ। ਹਾਲੇ ਬੰਦਾ ਵਧੀਆ ਤੀਜਾ ਵਿਆਹ ਕਰਾ ਰਿਹਾ ਐਜ਼ ਅ ਪ੍ਰਧਾਨ ਮੰਤਰੀ ਵੀ ਹੈ ਨਾ। ਨਹੀਂ ਤੇ ਕੋਈ ਲੋਕ ਤੇ ਵਿਆਹ ਨਹੀਂ ਕਰਾਉਂਦੇ, ਮੁੜ ਕੇ ਮਨ ਕੀ ਬਾਤ ਜਨਤਾ ਨਾ ਕਰਨ ਦੇ ਚੱਕਰ ਦੇ ਵਿੱਚ ਲੋਕਾਂ ਦੇ ਮਨ ਦੀਆਂ ਗਾਲਾਂ ਬਾਹਰ ਕਢਵਾ ਦਿੰਦੇ ਆ। ਕੁਝ ਸਿੱਖਣਾ ਚਾਹੀਦਾ, ਸਿੱਖਣਾ ਚਾਹੀਦਾ ਹੈਗਾ। ਬਾਹਰਲੇ ਲੋਕਾਂ ਤੋਂ ਬੜਾ ਕੁਝ ਸਿੱਖਿਆ, ਮਤਲਬ ਇੰਨਾ ਵੀ ਨਾ ਸਿੱਖਣ ਪਰ ਇੱਕ ਵਿਆਹ ਬਾਰੇ ਤਾਂ ਸਿੱਖਣ। ਇੱਕ ਤੇ ਕਰਾ ਲਓ ਘੱਟੋ ਘੱਟ, ਮਤਲਬ ਤੁਹਾਨੂੰ ਵੀ ਪਤਾ ਲੱਗੇ ਨਾ ਕੀ ਭਾਵੇਂ ਕਿ ਹਾਸ਼ੇ ਚਾਰੇ ਪਾਸੇ ਵਿੱਚ ਤਾਇਆ ਸ਼ੌਂਕੀ ਤੁਹਾਡੇ ਨਾਲ। ਤਾਇਆ ਥੋੜਾ ਅੱਗੇ ਹੋ ਕੇ ਬਹਿ। ਮੈਂ ਪਿੱਛੇ ਹੋ ਕੇ ਬਹਿਣਾ। ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਮੇਰਾ ਲੱਕ ਦੁਖ ਰਿਹਾ। ਤੇਰਾ ਲੱਕ ਚਾਹੇ ਦੁਖੀ ਜਾਏ ਤਾਇਆ, ਇੱਕ ਮਤਲਬ ਕ੍ਰਾਈਟੇਰੀਆ ਹੁੰਦਾ ਕੰਮ ਕਰਨ ਦਾ। ਕ੍ਰਾਈਟੇਰੀਆ ਹੁੰਦਾ ਕੰਮ ਕਰਨ ਦਾ। ਆਹੋ ਹੋਰ ਨਹੀਂ ਕੁਝ ਨਾਲੇ। ਅੱਛਾ ਇੱਕ ਗੱਲ ਦੱਸ, ਸੱਚੋ ਸੱਚ ਦਿਲ ਤੇ ਹੱਥ ਰੱਖ ਲਿਆ, ਘਰੋਂ ਤਾਈ ਤੋਂ ਗਾਲਾਂ ਖਾ ਕੇ ਆਇਆ ਨਾ? ਨਾ ਹੁਣ ਨਹੀਂ ਲੱਗਦੀਆਂ ਗਾਲਾਂ, ਹੁਣ ਤੇ ਮੈਨੂੰ ਐ ਲੱਗਦਾ ਕਿ ਕੰਧਾਂ ਹੀ ਗੂੰਜਦੀਆਂ ਪਈਆਂ ਨੇ। ਆਉਂਦੇ ਹੀ ਇੰਨਾ ਕਲਪਿਆ ਕਿਉਂ ਪਿਆ ਸੀ ਤਾਇਆ? ਪਤਾ ਨਹੀਂ, ਮੈਂ ਆਉਣ ਲੱਗਾ ਤੇ ਕੀ ਕਹਿੰਦੇ ਨੇ ਮੇਰੇ ਬੂਟ ਜਿਹੜੇ ਸੀਗੇ ਬਾਹਰ ਰੱਖਦੇ, ਉਹ ਕੁੱਤਾ ਉਹਦੇ ਪਟਾਵੇ ਖਾ ਗਿਆ। ਆਹੋ ਮੈਂ ਉਹਨੂੰ ਕਿਹਾ ਕਿ ਇਹ ਕੀ ਕੀਤਾ? ਕਹਿੰਦੀ ਉਹਨੂੰ ਭੁੱਖ ਲੱਗੀ ਸੀ, ਤੇਰੇ ਬੂਟ ਪਾਤੇ। ਮੈਂ ਕਿਹਾ ਕੱਲ ਨੂੰ ਉਹਨੂੰ ਆਦਮਖੋਰ ਭੁੱਖ ਲੱਗੂਗੀ, ਮੈਨੂੰ ਕੁੱਤੇ ਅੱਗੇ ਪਾ ਦਿਓ। ਤੇ ਅੱਗੋਂ ਦੀ ਜਵਾਬ ਸੁਣ, ਕਹਿੰਦੀ ਵਾਈ ਨੋਟ। Oh my God! ਤੇਰੀ ਪਰਮ ਸਿੱਧੇ ਪਰਮ ਪੂਜੇ ਤਾਈ ਤੇ ਗਲਤ ਵੀ ਕੀ ਹੈ ਹਨਾ? ਗਲਤ ਵੀ ਕੀ ਹੈ? ਹਾਂ ਤੇਰਾ ਪੈਰ ਪਵੇ ਮੂਡਾ, ਤੇਰੇ ਲੱਗੇ ਪਲਸਟਰ, ਤੈਨੂੰ ਲੱਗੇ ਪਤਾ ਕੀ ਭਾਵੇ ਕਿਦੀ। ਤਾਇਆ ਜੇ ਮੈਨੂੰ ਕੁਝ ਵੀ ਹੋਇਆ ਨਾ ਉਹਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਤੂੰ ਹੋਏਗਾ। ਜੇ ਤੇਰਾ ਪੈਰ ਹੈਗਾ, ਤੂੰ ਸੜਕ ਨੂੰ ਟੋਆ ਪਾਉਂਗੀ, ਤੇਰੇ ਪੈਰ ਨੂੰ ਕੁਝ ਨਹੀਂ ਹੁੰਦਾ। ਨਾਲੇ ਪੈਰ ਮੁੱਦਾ ਨਹੀਂ ਪੈਂਦਾ ਹੁੰਦਾ, ਮੁੜਦਾ ਹੁੰਦਾ। ਹਾਂ ਨਹੀਂ ਸਾਡੇ ਮੂਡਾ ਹੀ ਪੈਂਦਾ। ਕੀ ਕਰੀਏ ਤੁਹਾਡਾ? ਹੈ ਹਾਂ ਇਹ ਕੀ ਵਿੱਚ ਕਰਦੀ ਪਈ? ਹਾਂ ਕੀ ਤੇਰੇ ਨਹੀਂ ਤੇਰੇ ਫੇਫੜਿਆਂ 'ਚ ਰੇਸ਼ਾ ਜੰਮਿਆ ਪਿਆ? ਨਹੀਂ ਤਾਂ ਜਿਹੜਾ ਐ ਕਰਕੇ ਕੱਢਦੀ ਪਈ ਬਾਹਰ। ਕੌਣ ਸਮਝਾਵੇ ਤੈਨੂੰ? ਮੈਨੂੰ ਸਮਝ ਨਹੀਂ ਆਉਂਦੀ ਐ। ਇਹਨਾਂ ਗੱਲਾਂ ਕਰਕੇ ਮੈਨੂੰ ਤਾਈ ਸਹੀ ਲੱਗਦੀ ਐ। ਜਾ ਕੇ ਉਹਦੇ ਨਾਲ ਰਹਿ ਲੈ, ਤੈਨੂੰ ਲੱਗੇ ਪਤਾ ਕੀ ਭਾਵ ਵੇਖਦੀ ਹੈਗੀ ਐ, ਤੈਨੂੰ ਲੱਗੂ ਪਤਾ ਜਦੋਂ ਤੈਨੂੰ ਵੀ ਜ਼ਰੀਲੀ ਕਰਕੇ। ਆਸ਼ੇ ਚਾਰੇ ਪੈਸੇ ਵਿੱਚ ਤਾਇਆ ਸ਼ੌਂਕੀ ਤੁਹਾਡੇ ਨਾਲ ਆ। ਬੁਰਾ ਮੈਨੂੰ ਹਰਮਨ ਹੈਗੀ। ਗੱਲ ਕਰੀਏ ਹੁਣ ਅੱਗੇ। ਹਾਂ ਤੇ ਗੱਲ ਹੀ ਕਰਦੇ ਪਈ, ਹੋਰ ਆਪਾਂ ਕੀ ਕਰਦੇ ਪਏ ਸੀ ਅੱਗੇ? ਤਾਇਆ ਵੱਢ ਖਾਉ ਕਿਉਂ ਪੈ ਰਿਹਾ? ਨਹੀਂ ਅੱਗੇ ਨਲਗਾ ਘੇੜਦੇ ਪਏ ਸੀ। ਚੱਲ ਅੱਗੇ ਸੁਣ। ਹਾਂ ਬੋਲ। ਇਸ ਵੇਲੇ ਹਾਲਾਤ ਬਹੁਤੇ ਚੰਗੇ ਨਹੀਂ ਤਾਇਆ। ਉਹ ਤੇ ਹੈ। ਪਹਿਲਾਂ ਕਰੋਨਾ, ਉਹ ਤੇ ਹੈ। ਫਿਰ ਬਲੈਕ ਫੰਗਸ। ਨਹੀਂ ਤੂੰ ਗਲਤ ਕਹਿ ਰਹੀ ਹੈ। ਹਾਂ ਪਹਿਲਾਂ ਤਾਈ, ਅੱਛਾ ਫਿਰ ਕਰੋਨਾ, ਹਾਂ ਫਿਰ ਤੇਰੀ ਬਲੈਕ ਫੰਗਸ, ਤੇ ਉਸ ਤੋਂ ਬਾਅਦ ਵਾਈਟ ਫੰਗਸ, ਤੇ ਹੁਣ ਕਹਿੰਦੇ ਯੈਲੋ ਫੰਗਸ ਦਾ ਵੀ ਖਤਰਾ ਆ ਗਿਆ ਸਾਹਮਣੇ। ਇਹ ਹੈ ਨਾ? ਹਾਂ ਗਾਜ਼ੀਆਬਾਦ 'ਚ ਪਹਿਲਾ ਮਾਮਲਾ ਮਿਲਿਆ। ਉਹਨੂੰ ਪੀਲੀਆ ਹੋਣਾ ਜੇ। ਯੈਲੋ ਫੰਗਸ ਕਹੀ ਜਾਂਦੇ ਪਏ, ਉਹਦਾ ਪੀਲੀਆ ਚੈੱਕ ਕਰਾਓ। ਨਹੀਂ ਤਾਇਆ, ਅਸਲ ਦੇ ਵਿੱਚ ਛਿਪਕਲੀ ਤੇ ਗਿਰਗਟ ਵਰਗੇ ਜਿਹੜੇ ਜੀ ਨੇ ਨਾ, ਉਹਨਾਂ ਨੂੰ ਯੈਲੋ ਫੰਗਸ ਹੁੰਦਾ। ਛਿਪਕਲੀ ਤੇ ਗਿਰਗਟ ਵਰਗੇ ਜੀ ਹੈ? ਕਿਹੜੇ ਜੀ ਹੁੰਦੇ ਆ? ਮਤਲਬ ਛਿਪਕਲੀ ਹੋ ਗਈ, ਗਿਰਗਟ ਹੋ ਗਈ, ਇਦਾਂ ਦੇ ਹੋਰ ਜਿਹੜੇ ਰੈਪਟਾਈਲਸ ਨੇ, ਉਹਨਾਂ ਨੂੰ ਯੈਲੋ ਫੰਗਸ ਹੁੰਦੀ ਆ। ਤੇ ਬੰਦੇ 'ਚ ਕਿੱਥੋਂ ਆ ਗਈ? ਪਤਾ ਨਹੀਂ। ਇਹ ਕੋਈ ਗਿਰਗਟ ਤੇ ਕੋੜ ਕਿਰਲੀ ਤੇ ਖਾਂਦਾ ਨਹੀਂ ਹੈਗਾ। ਨਹੀਂ ਪਤਾ ਨਹੀਂ ਤਾਇਆ, ਪਰ ਇਸ ਵੇਲੇ ਬਹੁਤ ਜ਼ਿਆਦਾ ਹਾਲਾਤ ਖਰਾਬ ਮੈਨੂੰ ਸਮਝ ਨਹੀਂ ਆਉਂਦੀ। ਇੰਡੀਆ ਦੀ ਸਾਇੰਸ ਜਿਹੜੀ ਹੈਗੀ ਨਾ, ਮੈਨੂੰ ਆਰਟਸ ਲੱਗਦੀ ਹੈ। ਕਿਉਂ? ਕਿਉਂਕਿ ਇਹ ਇੱਕ ਚੀਜ਼ਾਂ ਕ੍ਰੀਏਟ ਕਰਦੀਆਂ ਆਪਣੇ ਆਪ 'ਚ ਘਾਟ ਹੈਗਾ, ਹੈ ਨਾ? ਮਤਲਬ ਕਿ ਜੋ ਤੂੰ ਕਹਿੰਦੀ ਪਈ ਆ, ਉਹ ਦੱਸ ਤੂੰ ਉਹ ਇੱਕ ਇਨਸਾਨ ਵਿੱਚ ਕਿੱਦਾਂ ਪੋਸੀਬਲ ਆ ਗਿਆ? ਪਤਾ ਨਹੀਂ ਤਾਇਆ, ਪਰ ਇਹਦੇ ਜਿਹੜੇ ਫੰਗਸ ਦੇ, ਇਸ ਦੇ ਯੈਲੋ ਫੰਗਸ ਦੇ ਜਿਹੜੇ ਲੱਛਣ ਨੇ, ਸਿੰਪਟਮਸ ਨੇ, ਉਹ ਹੈ ਨੱਕ ਬੰਦ ਹੋਣਾ, ਸਰੀਰ ਦੇ ਅੰਗਾਂ ਦਾ ਸੁੰਨ ਹੋਣਾ, ਸਰੀਰ ਦੇ ਵਿੱਚ ਟੁੱਟ ਭੱਜ ਹੋਣੀ, ਫਿਰ ਦਰਦ ਰਹਿਣਾ, ਸਰੀਰ 'ਚ ਬਹੁਤ ਜ਼ਿਆਦਾ ਕਮਜ਼ੋਰੀ ਹੋਣਾ, ਹਾਰਟ ਬੀਟ ਵੱਧ ਜਾਣਾ, ਸਰੀਰ 'ਚ ਜ਼ਖਮਾਂ 'ਚੋਂ ਰੇਸ਼ਾ ਵਗਣਾ, ਹਨਾ, ਇਦਾਂ ਦੇ ਮਤਲਬ ਸਰੀਰ ਕੁਪੋਸ਼ਿਤ ਜਿਹਾ ਦਿਸਣ ਲੱਗ ਜਾਣਾ। ਇਹ ਸਾਰੇ ਲੱਛਣ ਨੇ। ਇਹ ਤੇ ਪਹਿਲਾਂ ਵੀ ਹੁੰਦੇ ਸੀਗੇ। ਪਤਾ ਨਹੀਂ ਤਾਇਆ, ਪਰ ਸਮਝ ਨਹੀਂ ਆ ਰਹੀ ਹੈ। ਤੇ ਨੋਟਬੰਦੀ ਤੋਂ ਬਾਅਦ ਨਵੇਂ ਆਏ ਨੋਟਾਂ ਵਰਗਾ ਹਿਸਾਬ ਹੋ ਗਿਆ, ਰੰਗ ਭਰੰਗੀ ਫੰਕਸ਼ਨਾਂ ਆਈ ਜਾਂਦੀਆਂ ਪਈਆਂ ਨੇ। ਅੱਗੇ ਤਾਂ ਪਹਿਲਾਂ ਧੱਜਰ ਹੁੰਦੀ ਸੀਗੀ, ਗੋਲ ਗੋਲ ਰਿੰਗ ਵੋਮ ਬਣਦੇ ਸੀਗੇ ਲਾਲ ਲਾਲ ਜੇ। ਕੀ ਗੱਲ, ਪੈਸੇ ਨਹੀਂ ਮਿਲੇ? ਪੇਮੈਂਟ ਮਰ ਗਈ? ਕੀ ਹੋਇਆ? ਬੋਲ ਕਿਉਂ ਨਹੀਂ ਰਹੀ ਕੁਝ? ਤਾਇਆ ਹੁਣੇ ਤਾਂ ਭਾਈ ਸਾਹਿਬ ਬੋਲ ਕੇ ਗਏ ਨੇ ਹਾਲੇ। ਉਹ ਤਾਂ ਬੋਲ ਕੇ ਪੇਮੈਂਟ ਲੈ ਗਏ, ਉਹਨਾਂ ਦਾ ਚੈੱਕ ਹੈ। ਅੱਛਾ ਤੇਰਾ ਤੇ ਕੈਸ਼ ਹੁੰਦਾ। ਕੀ ਬੋਲਦਾ ਰਹਿੰਦਾ? ਮੈਨੂੰ ਅਜੇ ਪਤਾ ਨਹੀਂ, ਉਧਰ ਜੋ ਅਕਾਊਂਟੈਂਟ ਦੇ ਕੋਲੋਂ ਇੱਜਾ ਠੱਡਾ ਫੜ ਕੇ ਨੋਟਾਂ ਦਾ ਪਰਸ ਚ ਪਾਇਆ, ਇਹਨਾਂ ਤੇ ਮੈਨੂੰ ਨਹੀਂ ਮਿਲਦੇ। ਤਾਇਆ ਮੈਂ ਅੱਜ ਬੋਲ ਥੱਕ ਜਾਣਾ, ਤੈਨੂੰ ਪੈਸੇ ਵੱਧ ਕਾਦੇ ਬਈ? ਓਹੋ ਮੈਨੂੰ ਕੋਈ ਵੱਧ ਪੈਸੇ ਨਹੀਂ ਮਿਲ ਰਹੇ। ਜਿਹੜੇ ਅੱਜ ਸੋਨੇ ਦੀ ਘੜੀ ਪਾਈ ਫਿਰਦੀ, ਸਭ ਲੱਗ ਗਿਆ ਪਤਾ। ਇਹ ਸੋਨੇ ਦੀ ਨਹੀਂ ਆ, ਨਕਲੀ ਆ। ਸ਼ੁਕਰ ਹੈ ਮੰਨੀ ਕਿਤੇ, ਨਹੀਂ ਤੇ ਇਹ ਲੱਡੇ ਬਾਜ਼ਾਰੋਂ ਲਿਆ ਕੇ ਮੁੜ ਕੇ ਕਹਿਣਾ ਸੀਗਾ ਕਿ ਮੈਂ ਪਰਾਡਾ ਦੀ ਪਾਈ ਹੈ।
ਦੇਖ ਲੈ ਵੈਸੇ ਕੀ ਲਿਖਿਆ ਉੱਤੇ? ਮੈਂ ਨਹੀਂ ਦਿਖਾਉਣਾ ਹੈ, ਤੇਰੇ ਵਰਗੇ ਨੇ ਫਿਰ ਪਾਨੀ ਮਾਰਨੀ। ਕੀ ਡਾਡਾ ਲਿਖਿਆ? ਡਾਡਾ ਤੇ ਨਹੀਂ ਹੈ। ਮਿਹਨਤਾਂ ਨਾਲ ਕਮਾਇਆ ਤਾਇਆ, ਮਿਹਨਤਾਂ ਨਾਲ ਕਮਾਇਆ ਤਾਇਆ, ਮਿਹਨਤਾਂ ਨਾਲ। ਤੂੰ ਵੀ ਮਿਹਨਤ ਕਰਿਆ ਕਰ। ਨਹੀਂ, ਮੈਂ ਹੋਰ ਇੱਥੇ ਕੀ ਕਰਦਾ ਪਿਆ? ਇਹ ਮੇਰੇ ਅੰਦਰ ਟੇਪਰ ਕਾਰਡ ਲੱਗਾ, ਇਹ ਹੇਕਾਂ ਵਾਲਾ ਵੀ ਕੋਈ ਗਾਣੇ ਗਵਾਉਂਦੇ ਹੋਵੇ ਤਾਇਆ ਤੂੰ ਅੱਜ ਨਾ ਸਾਰੇ ਪ੍ਰੋਗਰਾਮ ਸਿਰਫ ਤੇ ਸਿਰਫ ਲੜੀ ਗਿਆ ਮੇਰੇ ਨਾਲ। ਮੇਰਾ ਮੂਡ ਅੱਜ ਇਸ ਮੂਡ ਦੇ ਚੱਕਰ ਦੇ ਵਿੱਚ ਹੀ ਤਾਈ ਤੋਂ ਖਾਣਾ ਹੁੰਦਾ ਫਿਰ। ਕਾਇਰ ਮੈਂ ਯਾਰ ਤੈਨੂੰ ਜ਼ਹਿਰ ਦੇ, ਉਹਨੂੰ ਕੋ ਜ਼ਹਿਰ ਦੋਗੇ ਤੇ ਆਪ ਨਿਕ ਉਗਲ ਲਿਆ ਜ਼ਹਿਰ, ਮੈਨੂੰ ਦੇ ਦੋ। ਕਿਉਂ ਤਾਇਆ? ਓ ਯਾਰ ਪਤਾ ਨਹੀਂ ਕੀ ਹੈ ਉਹ, ਪਤਾ ਨਹੀਂ ਰੱਬ ਨਾ ਬੜੇ ਖਿਜੇ ਹੋਏ ਮੂਡ 'ਚ ਸੀਗਾ ਉਸ ਟਾਈਮ ਤੇ। ਮਤਲਬ ਕਹਿ ਲਾ ਕਿ ਰੱਬ ਦੀ ਖੁਦ ਸ਼ਾਇਦ ਆਪਣੀ ਵਾਈਫ ਨਾਲ ਲੜਾਈ ਹੋਈ ਹੋਣੀ ਹੈ। ਅੱਛਾ, ਉਸ ਟਾਈਮ ਤੇ ਡਿਊਟੀ ਸੀ ਕਿ ਬੰਦਾ ਬਣਾਉਣ ਦੀ, ਆ ਬਣਾਤਾ ਰੱਬ ਨੇ। ਅੱਛਾ, ਬਿਲਕੁਲ ਬਲਕਿ ਖਿਜ ਐਕਸਟ੍ਰੀਮ ਲੈਵਲ ਦੀ ਖਿਜ ਜਿਹੜੀ ਹੁੰਦੀ ਨਾ ਰੱਬ ਨੇ ਕੱਢੀ ਹੈ। ਚੱਲ ਕੋਈ ਨਹੀਂ ਤਾਇਆ, ਪਰ ਤੂੰ ਕਿਉਂ ਕੱਢਦਾ ਰਹਿਣਾ ਲੋਕਾਂ ਤੇ ਖਿਜ? ਤੇ ਕੱਢੂੰਗਾ ਹੀ ਮੈਂ। ਖੁਸ਼ ਰਿਹਾ ਕਰ, ਖੁਸ਼। ਇੱਕ ਹਫਤਾ ਮੇਰੇ ਵੱਲ ਰਿਹਾ ਲੱਗੇ, ਤੈਨੂੰ ਪਤਾ ਕੀ ਭਾਵੇਗੀ। ਤਾਇਆ ਮੈਨੂੰ ਤਾਂ ਤਾਈ ਵੈਸੇ ਹੀ ਨਹੀਂ ਕੁਛ ਕਹਿੰਦੀ ਹੈ, ਮੈਨੂੰ ਤਾਂ ਵੈਸੇ ਨਹੀਂ ਕੁਛ ਕਹਿੰਦੀ। ਅੱਛਾ ਅੱਛਾ ਅੱਛਾ, ਉਹ ਤੇਰੇ ਚ ਫਿਰ ਵਜਗਰ ਦੇਖਦਾ, ਉਹ ਕਹਿੰਦੀ ਵੀ ਮੇਰਾ ਗ੍ਰਾਹਕ ਆ ਰਿਹਾ, ਨੂੰ ਜ਼ਹਿਰ ਸਪਲਾਈ ਕਰਨਾ ਵਾ। ਸੂਟ ਲੈ ਲੈ ਮੈਂ ਨਾ ਰੱਜਦੀ, ਅੱਗੇ ਮੈਨੂੰ ਵੇਖ ਵੇਖ ਜੱਟ ਨਹੀਂ ਉਹ ਰੱਜਦਾ। ਅੱਛਾ, ਉਹ ਤੈਨੂੰ ਵੇਖ ਕੇ ਨਹੀਂ ਰੱਜਦਾ ਪਿਆ, ਉਹ ਪਰਸ ਦਾ ਬੈਲੈਂਸ ਵੇਖ ਕੇ ਰੱਜਦਾ ਪਿਆ। ਤੂੰ ਸੂਟ ਖਰੀਦਿਆ ਤੇ ਕਰਜ਼ਾਈ ਹੋ ਗਿਆ। ਤਾਇਆ ਮੈਂ ਆਪਣੇ ਪੈਸਿਆਂ ਨਾਲ ਸੂਟ ਖਰੀਦਿਆ। ਤੇਰੇ ਪੈਸੇ ਤੂੰ ਘਰੇ ਮਸ਼ੀਨ ਲਾਈ ਹੈ ਛਾਪਣ ਦੀ। ਤਾਇਆ ਤੈਨੂੰ ਪਤਾ ਨਹੀਂ ਅਮੀਰ ਤਰੀਨ ਲੋਕ ਆ ਸੀ। ਅੱਛਾ, ਸਾਈਕਲ ਦੀ ਨਾ ਫੂਕ ਨਿਕਲ ਗਈ। ਬੰਦਾ ਕਹਿੰਦਾ ਪੈਂਚਰ ਹੈਗੇ ਦੋ, ਕਹਿੰਦੀ ਇੱਕ ਲਾ ਦੇ ਮੈਂ ਲੱਗ ਹੀ ਜਾਣਾ। ਇਹ ਤਾਂ ਹਾਲ ਹੈ। ਚੱਲੀਏ ਹੁਣ, ਗੱਲਾਂ ਕਰਦੀ ਹੈ ਕੰਜੂਸਣੀ ਕਿਸੇ ਥਾਂ ਦੀ। ਇਹ ਨਾ ਦੁੱਧ ਪੀਂਦੀ ਵੀ ਮੱਖੀ ਪੈ ਗਈ, ਨਿਚੋੜ ਕੇ ਮੱਖੀ ਸਾਈਡ ਤੇ ਕਰਕੇ ਦੁੱਧ ਪੀ ਕੇ ਲੈ, ਉਹਨੇ ਕਿਹੜਾ ਬਹੁਤਾ ਝੂਠਾ ਕੱਟਾ ਹੋਣਾ। ਤਾਇਆ ਤੈਨੂੰ ਕਾਫੀ ਨਹੀਂ ਪਿਲਾਉਂਗੀ। ਨਾ ਪਿਲਾ, ਮੈਂ ਆਪ ਪੀ ਲਾਂਗਾ। ਮੈਂ ਜਾ ਰਹੀ ਹਾਂ, ਆਉਣਾ ਹੋਏਗਾ ਆ ਜਾਈਂ। ਚਲੋ ਚੱਲਦੇ, ਕੱਲ ਮਿਲਦੇ। ਬਾਏ ਬਾਏ, ਟੇਕ ਕੇਅਰ,